ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਖਬਰਾਂ ਤੇ ਝਾਤ ਮਾਰੀ ਜਾਂਦੀ ਆ, ਜਿਸ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿਰ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਾਂਗਰਸ ਦੀ ਕਾਫੀ ਖਲਬਲੀ ਮੱਚੀ ਪਈ ਹੈ ਇਹਨਾਂ ਦੇ ਵਿੱਚ। ਪ੍ਰਗਟ ਸਿੰਘ ਨੇ ਫਿਰ ਉਠਾਏ ਅਮਰਿੰਦਰ ਸਿੰਘ ਤੇ ਸਵਾਲ। ਜਿਹੜੀ 3 ਮੈਂਬਰੀ ਕਮੇਟੀ ਦੀ ਰਿਪੋਰਟ ਆ ਉਹ ਦਿੱਤੀ ਗਈ ਆ ਸੋਨੀਆ ਗਾਂਧੀ ਹੋਰਾਂ ਨੂੰ। ਇਹਦੇ ਉੱਤੇ ਕਦੋਂ ਐਕਸ਼ਨ ਹੁੰਦਾ ਇਹ ਨਹੀਂ ਅਜੇ ਪਤਾ। ਕੁਝ ਕਨਸੂਆਂ ਜਿੰਨੀਆਂ ਪਤਾ ਲੱਗ ਰਹੀਆਂ ਨੇ ਕਿ ਇਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਇਸ ਸਮੇਂ ਦੇ ਉੱਤੇ, ਜਦੋਂ ਕਿ ਇਲੈਕਸ਼ਨਾਂ ਦੇ ਵਿੱਚ ਥੋੜਾ ਸਮਾਂ ਰਹਿ ਗਿਆ ਤੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਨਾ ਕੀਤੀ ਜਾਵੇ, ਭਾਵ ਕਿ ਕਪਤਾਨ ਨੂੰ ਕਪਤਾਨ ਬਣਿਆ ਰਹਿਣ ਦਿੱਤਾ ਜਾਵੇ ਤੇ ਜਿਹੜੇ 22 ਦੇ ਵਿੱਚ ਉਹਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਣ, ਅਜਿਹੀ ਰਿਕਮੈਂਡੇਸ਼ਨ ਜਿਹੜੀ ਉਹ ਦਿੱਤੀ ਗਈ ਆ। ਇਹ ਵੀ ਇਹਦੇ ਵਿੱਚ ਜਿੰਨਾ ਪਤਾ ਲੱਗ ਰਿਹਾ ਕਿ ਆਖਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਨੂੰ ਐਡਜਸਟ ਕੀਤਾ ਜਾਵੇ। ਕਿੱਥੇ ਐਡਜਸਟ ਕੀਤਾ ਜਾਵੇ ਇਹ ਨਹੀਂ ਅਜੇ ਪਤਾ, ਕਿਉਂਕਿ ਇਹ ਵੀ ਜਿਹੜੀਆਂ ਕਨਸੂਆਂ ਨੇ ਕਿ ਜਿਹੜੇ ਡਿਪਟੀ ਮੁੱਖ ਮੰਤਰੀ ਦੇ ਅਹੁਦੇ ਦੀ ਗੱਲ ਸੀਗੀ, ਉਹਨੇ ਨਾ ਕੀਤੀ ਹੈ ਕਿ ਉਹਨੂੰ ਨਹੀਂ ਚਾਹੀਦਾ ਉਹ ਡਿਪਟੀ ਮੁੱਖ ਮੰਤਰੀ ਦਾ ਅਹੁਦਾ। ਇਹ ਕਲੇਸ਼ ਕਿੱਥੋਂ ਤੱਕ ਕਾਂਗਰਸ ਨੂੰ ਲੈ ਕੇ ਜਾਊਗਾ ਅਜੇ ਕੁਝ ਨਹੀਂ ਪਤਾ। ਇਹਦੇ ਦੌਰਾਨ ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਗੰਭੀਰ ਸਵਾਲ ਜਿਹੜੇ ਜੀ ਉਹ ਉਠਾਏ ਨੇ, ਬਲਕਿ ਸਿੱਧੇ ਹਮਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਕਰ ਦਿੱਤੇ ਨੇ। ਜੇ ਪ੍ਰਗਟ ਸਿੰਘ ਹੋਰੀ ਕਾਂਗਰਸ 'ਚ ਬਣੇ ਰਹਿੰਦੇ ਆ, ਅਜੇ ਵੀ ਹਾਈ ਕਮਾਂਡ ਉਹਦਾ ਕੋਈ ਨੋਟਿਸ ਨਹੀਂ ਲੈਂਦੀ, ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਬਹੁਤ ਵੱਡੇ ਇਹ ਸਵਾਲੀਆ ਚਿੰਨ੍ਹ ਨੇ, ਬਹੁਤ ਵੱਡੀ ਸਮੱਸਿਆ ਖੜੀ ਕਰ ਦੇਣਗੇ ਉਹਨਾਂ ਦੇ ਵਾਸਤੇ। ਜੇ ਲੈ ਲਿਆ ਜਾਂਦਾ ਕੋਈ ਸਟੈਂਡ ਜਾਂ ਪ੍ਰਗਟ ਸਿੰਘ ਹੋਰਾਂ ਨੂੰ ਲਾਂਭੇ ਕੀਤਾ ਜਾਂਦਾ ਤੇ ਸ਼ਾਇਦ ਇਹ ਸਵਾਲ ਉਦੋਂ ਵੱਡੇ ਹੋ ਕੇ ਜਿਹੜਾ ਜੀ ਉਹ ਸਾਹਮਣੇ ਆਉਣਗੇ ਕਾਂਗਰਸ ਦੇ, ਪੰਜਾਬ ਕਾਂਗਰਸ ਦੇ। ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਮੈਂ ਕਹਿ ਕੇ ਆਇਆ ਹਾਈ ਕਮਾਂਡ ਨੂੰ ਵੀ ਜੇ ਅਗਲੀਆਂ ਚੋਣਾਂ ਜਿੱਤਣੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਦਲੋ। ਉਹਨਾਂ ਦੀ ਅਗਵਾਈ ਦੇ ਵਿੱਚ ਇਹ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਆ ਕਿ ਉਪ ਮੁੱਖ ਮੰਤਰੀ ਕੋਈ ਵੀ ਬਣ ਜਾਵੇ, ਇਹਦੇ ਨਾਲ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ, ਸਗੋਂ ਲੋਕਾਂ ਦੇ ਜਿਹੜੇ ਮੁੱਦੇ ਆ ਉਹਨੂੰ ਉਠਾਉਣ ਦੀ ਜਿਹੜੀ ਉਹ ਜ਼ਰੂਰਤ ਹੈ। ਇਹ ਕਿਹਾ ਕਿ ਜਿਹੜੇ ਵਿਧਾਇਕਾਂ ਦਾ ਡੋਜ਼ੀਅਰ ਤਿਆਰ ਕਰਕੇ ਹਾਈ ਕਮਾਂਡ ਨੂੰ ਦਿੱਤਾ ਗਿਆ ਉਹਨੂੰ ਜਨਤਕ ਕੀਤਾ ਜਾਵੇ। ਜੇ 3 ਮੈਂਬਰੀ ਕਮੇਟੀ ਨੂੰ ਲਿਖਤੀ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਡੋਜ਼ੀਅਰ ਦਿੱਤਾ ਗਿਆ ਤਾਂ ਮੁੱਖ ਮੰਤਰੀ ਨੇ ਕਬੂਲ ਕਰ ਲਿਆ ਕਿ ਭ੍ਰਿਸ਼ਟ ਲੋਕ ਸਰਕਾਰ ਚਲਾ ਰਹੇ ਨੇ। ਇਹ ਸਵਾਲ ਪ੍ਰਗਟ ਸਿੰਘ ਨੇ ਉਠਾਇਆ। ਇਹ ਵੀ ਉਹਨਾਂ ਨੇ ਸਵਾਲ ਉਠਾਇਆ ਕਿ ਸਿੰਚਾਈ ਘੁਟਾਲਾ ਜਿਹੜਾ ਹੋਇਆ ਸੀਗਾ ਉਹਦੇ ਉੱਤੇ ਉਹਨਾਂ ਨੇ ਸਵਾਲ ਉਠਾਇਆ ਕਿ ਕੀ ਬਣਿਆ ਉਹਦੇ ਵਿੱਚ। ਤਾਂ ਕੁਝ IAS ਆਫੀਸਰ ਤੇ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਸਿੱਧੇ ਨਾਮ 'ਚ 2000 ਕਰੋੜ ਰੁਪਏ ਦੇ ਘੁਟਾਲੇ ਦਾ ਮੌਜੂਦਾ ਸਰਕਾਰ ਨੇ ਕੀ ਕੀਤਾ। 1200 ਕਰੋੜ ਰੁਪਏ ਘੁਟਾਲੇ ਦਾ ਜਿਹੜਾ ਸੁਰਿੰਦਰ ਭਲਵਾਨ ਖਾਸਮ ਖਾਸ ਬਾਦਲਾਂ ਦਾ ਸੀ, ਉਸ ਘੁਟਾਲੇ ਦਾ ਕੀ ਕੀਤਾ। ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਇੱਕ ਮੰਤਰੀ ਤੁਹਾਡੇ ਨਾਲ ਹੀ ਹੈ ਜਿਹੜਾ ਉਹਨੇ ਆਪਣੀ ਜ਼ਮੀਨ ਦਾ 2 ਵਾਰੀ ਸਰਕਾਰ ਤੋਂ ਮੁਆਵਜ਼ਾ ਲੈ ਲਿਆ। ਇਹ ਰਾਣਾ ਸੋਢੀ ਆ, ਵੈਸੇ ਜੇ ਕਿਸੇ ਨੂੰ ਭੁਲੇਖਾ ਹੋਵੇ ਤਾਂ ਰਾਣਾ ਸੋਢੀ ਨੇ 2 ਵਾਰੀ ਜਿਹੜਾ ਮੁਆਵਜ਼ਾ ਲਿਆ। ਇਹ ਮਾਮਲਾ ਜਿਹੜਾ ਉਹ ਭਖਿਆ ਹੋਇਆ, ਪਰ ਇਹਦੇ ਉੱਤੇ ਕੋਈ ਅੱਜ ਤੱਕ ਸਪਸ਼ਟੀਕਰਨ ਮੁੱਖ ਮੰਤਰੀ ਹੋਰਾਂ ਦਾ ਨਹੀਂ ਆਇਆ। ਪ੍ਰਗਟ ਸਿੰਘ ਨੇ ਇਹ ਵੀ ਸਵਾਲ ਉਠਾਇਆ ਕਿ ਤੁਸੀਂ ਮੰਤਰੀਆਂ ਦੇ PA ਦੇ ਉੱਤੇ, ਤਾਂ ਜਿਹੜੇ ਤੁਹਾਡੇ ਵਿਰੁੱਧ ਬੋਲਦੇ ਮੰਤਰੀ, ਉਹਦੇ PA ਦੇ ਉੱਤੇ ਤਾਂ ਮਾਮਲਾ ਦਰਜ ਕਰਾ ਦਿੰਦੇ ਹੋ, ਆਪਣੇ PA ਦੇ ਉੱਤੇ ਕਦੋਂ ਕਰਾਓਗੇ। PA ਤੋਂ ਭਾਵ ਉਹਨਾਂ ਦਾ ਜਿਹੜੇ ਮੁੱਖ ਮੰਤਰੀ ਦੇ ਸਲਾਹਕਾਰ ਨੇ। ਇਹ ਕਿਹਾ ਕਿ ਉਹ 7 ਸਟਾਰ ਮੈਰਿਜ ਪੈਲਸ ਬਣਾਈ ਬੈਠੇ ਆ, ਪਿਛਲੇ 4 ਸਾਲਾਂ 'ਚ 7 ਸਟਾਰ ਹੋਟਲ ਬਣਾਈ ਬੈਠੇ ਨੇ। ਇਹ ਵੀ ਕਿਹਾ ਕਿ ਤੁਹਾਡੇ ਇੱਕ ਸਲਾਹਕਾਰ ਦੀਆਂ ਫੋਟੋਆਂ ਰਾਣੋ ਵਾਲੇ ਸਰਪੰਚ ਦੇ ਨਾਲ ਸ਼ਰੇਆਮ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ, ਉਹਦੇ ਉੱਤੇ ਅੱਜ ਤੱਕ ਤੁਸੀਂ ਕੁਝ ਨਹੀਂ ਕੀਤਾ। ਇਹ ਬੜੇ ਗੰਭੀਰ ਸਵਾਲ ਨੇ, ਸਿੱਧੇ ਸਵਾਲ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ। ਜੇ ਉਹ ਜਵਾਬ ਨਹੀਂ ਦਿੰਦੇ, ਹਾਲਾਂਕਿ ਇਹ ਗੱਲ ਦੱਸੀ ਗਈ ਆ, ਜਿਹੜਾ ਟਵੀਟ ਕੀਤਾ ਇੱਕ ਰਾਤ ਲੇਟ ਕੈਪਟਨ ਹੋਰਾਂ ਨੇ,
ਉਹ ਕੈਪਟਨ ਹੋਰਾਂ ਨੇ ਨਹੀਂ, ਐਕਚੁਅਲੀ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ, ਉਹਨੇ ਇਹ ਟਵੀਟ ਕੀਤਾ। ਇਹ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਹਿਣਾ ਕਿ ਉਹਨਾਂ ਨੇ ਕੋਈ ਡੋਜ਼ੀਅਰ ਤਿਆਰ ਨਹੀਂ ਕੀਤਾ ਤੇ ਆਪਣੀ ਲਾਈਫ ਦੇ ਵਿੱਚ ਕਦੇ ਉਹਨਾਂ ਨੇ ਅਜਿਹੀ ਸਿਆਸਤ ਨਹੀਂ ਕੀਤੀ। ਇੰਨਾ ਕਹਿ ਦੇਣਾ ਅਨਫ ਨਹੀਂ ਗਾ, ਕਿਉਂਕਿ ਪ੍ਰਗਟ ਸਿੰਘ ਹੋਰਾਂ ਦੇ ਸਵਾਲ ਬਹੁਤ ਵੱਡੇ ਨੇ ਜੀ। ਅੱਗੇ ਗੱਲ ਕਰਦੇ ਹਾਂ, ਕੇਂਦਰ ਦੇ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੁਝ ਹਿਲਜੁਲ ਹੋਈ ਹੈ। ਦੇਖੋ, ਨਜ਼ਰ ਤਾਂ ਆ ਰਹੀ ਹੈ, ਉਹ ਇਹ ਨਹੀਂ ਹੈ ਕਿ ਉਹਦੇ ਜਿਹੜਾ ਜੀ ਕੁਝ ਜਿਹੜਾ ਸਾਹਮਣੇ ਆਉਣ ਲੱਗਿਆ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਪੰਜਾਬ ਦੇ ਵਿੱਚੋਂ ਭਾਜਪਾ ਦੇ ਕੁਝ ਆਗੂ ਨੇ, ਉਹਨਾਂ ਦੀ ਵੱਖਰੀ ਸੁਰ ਕੱਢਣਾ, ਜਿਹਦੇ ਵਿੱਚ ਜੋਸ਼ੀ ਸ਼ਾਮਲ ਹੈ, ਜਿਹਦੇ ਵਿੱਚ ਮਾਸਟਰ ਮੋਹਨ ਲਾਲ ਸ਼ਾਮਲ ਨੇ, ਉਹ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਨੇ। ਜਿਹੜੇ ਰਕੇਸ਼ ਟਕੈਤ ਹੋਰਾਂ ਦੀ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਹੋਣੀ, ਇਹਨੇ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਨੂੰ ਫਿਕਰਾਂ 'ਚ ਪਾਇਆ, ਜਿਹਦੇ ਵਾਸਤੇ ਸਭ ਤੋਂ ਵੱਡਾ ਫਿਕਰ ਇਹ ਆ ਕਿ ਉੱਤਰ ਪ੍ਰਦੇਸ਼ ਕਿਵੇਂ ਆਪਣੇ ਕੋਲ ਰੱਖਣਾ, ਉਹਨੂੰ ਜਿੱਤਣਾ ਕਿਵੇਂ ਆ, ਜਿੱਥੇ ਕਿ ਫਰਵਰੀ ਤੋਂ ਪਹਿਲਾਂ ਚੋਣਾਂ ਹੋਣੀਆਂ ਨੇ। ਇਹਨੂੰ ਲੈ ਕੇ ਸਾਰੀਆਂ ਵਿਉਂਤਾਂ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਨੇ। ਕਿਸਾਨ ਕਹਿੰਦੇ ਆ ਕਿ ਸਾਡਾ ਅਗਲਾ ਡੈਸਟੀਨੇਸ਼ਨ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਹੈ, ਅਸੀਂ ਉੱਥੇ ਜਾ ਕੇ ਲੋਕਾਂ ਨੂੰ ਕਿਸਾਨ ਮਸਲਿਆਂ ਦੇ ਬਾਰੇ 'ਚ ਦੱਸਾਂਗੇ, ਕਿਉਂਕਿ ਉੱਤਰ ਪ੍ਰਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਕਿਸਾਨੀ ਨਾਲ ਸੰਬੰਧਿਤ ਹੈ। ਬਿਨਾਂ ਕਿਸੇ ਸ਼ੱਕ ਦੇ ਟਕੈਤ ਪਰਿਵਾਰ ਦਾ ਬਹੁਤ ਵੱਡਾ ਹੋਲਡ ਵੀ ਆ ਉਹਨਾਂ ਥਾਵਾਂ ਦੇ ਉੱਤੇ। ਹੁਣ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤਾ ਸੀ ਖੇਤੀਬਾੜੀ ਮੰਤਰੀ ਨੇ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ, ਪਰ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ, ਉਹਦਾ ਜਵਾਬ ਸਿੱਧਮ ਸਿੱਧਾ ਜਿਹੜਾ ਜੀ ਉਹ ਦੇਤਾ ਕਿਸਾਨ ਆਗੂਆਂ ਨੇ ਵੀ ਅਸੀਂ ਤੁਹਾਡਾ ਹਾਲ ਚਾਲ ਪੁੱਛਣ ਥੋੜੀ ਆਉਣਾ, ਅਸੀਂ ਤਾਂ ਰੱਦ ਕਰਾਉਣ ਦੀ ਗੱਲ ਕਰਦੇ ਹਾਂ, ਜੇ ਉੱਤੇ ਗੱਲ ਕਰਨੀ ਹੈ ਤੇ ਅਸੀਂ ਗੱਲ ਜਿਹੜੀ ਉਹ ਕਰਾਂਗੇ। ਉਦੋਂ ਬਾਅਦ ਖੇਤੀਬਾੜੀ ਮੰਤਰੀ ਦਾ ਇਹਦੇ ਉੱਤੇ ਕੋਈ ਬਿਆਨ ਨਹੀਂ ਆਇਆ, ਉਹਨੂੰ ਚੁੱਪ ਕਰਵਾ ਦਿੱਤਾ ਗਿਆ ਹਾਲ ਦੀ ਘੜੀ, ਜੋ ਲੱਗ ਰਿਹਾ ਸਭ ਕਾਸੇ ਤੋਂ। ਇਹ ਕਿਹਾ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਦੀ ਵੱਡੀ ਮੁਸ਼ਕਲ ਜਿਹੜੀ ਆ ਉਹ ਕਿਸਾਨ ਅੰਦੋਲਨ ਬਣਿਆ ਹੋਇਆ, ਕਿਉਂਕਿ ਕੇਂਦਰ ਦੀ ਸਰਕਾਰ ਨੂੰ ਇਹ ਸੀਗਾ ਕਿ ਇਹ ਕੁਝ ਹਫ਼ਤਿਆਂ ਬਾਅਦ, ਕੁਝ ਮਹੀਨਿਆਂ ਬਾਅਦ ਇਹ ਅੰਦੋਲਨ ਸਮਾਪਤ ਹੋ ਜਾਣਾ। ਸਮਾਪਤ ਨਹੀਂ ਹੋਇਆ, ਬਲਕਿ ਇਹ ਅੰਦੋਲਨ ਉਸੇ ਤਰੀਕੇ ਨਾਲ ਚੱਲੀ ਜਾਂਦਾ। ਜਿਹੜੇ ਧਮੱਚੜ ਪਾਉਣ ਵਾਲੇ ਸੀ ਉਹ ਨਿਕਲ ਗਏ ਆ, ਹੁਣ ਇਹ ਇੱਕ ਆਪਣੀ ਚਾਲ ਦੇ ਨਾਲ ਅੰਦੋਲਨ ਚੱਲ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਰਹੱਦਾਂ ਦੇ ਉੱਤੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚ ਰਹੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਚਾਹੇ ਉਹ ਟਿੱਕਰੀ ਬਾਰਡਰ ਹੈ, ਚਾਹੇ ਉਹ ਸਿੰਘੂ ਬਾਰਡਰ ਹੈ, ਚਾਹੇ ਗਾਜੀਪੁਰ ਬਾਰਡਰ ਹੈ, ਚਾਹੇ ਸ਼ਾਹਜਹਾਂਪੁਰ ਬਾਰਡਰ ਹੈ। ਉੱਥੇ ਲਗਾਤਾਰ ਵੱਧ ਰਹੀ ਜਿਹੜੀ ਕਿਸਾਨਾਂ ਦੀ ਗਿਣਤੀ ਆ ਉਹ ਫਿਕਰ ਪੈਦਾ ਕਰ ਰਹੀ ਹੈ ਕੇਂਦਰ ਦੀ ਸਰਕਾਰ ਨੂੰ। ਇੱਕ ਵਾਰੀ ਫੇਰ ਉਹਨੂੰ ਇਹ ਲੱਗਦਾ ਸੀਗਾ ਪਹਿਲਾਂ ਕਿ ਠੰਡ 'ਚ ਚਲੇ ਜਾਣਗੇ, ਠੰਡ 'ਚ ਨਹੀਂ ਗਏ। ਫਿਰ ਉਹਨੂੰ ਲੱਗਿਆ ਕਿ ਮੀਂਹਾਂ 'ਚ ਚਲੇ ਜਾਣਗੇ, ਉਹ ਮੀਂਹਾਂ 'ਚ ਨਹੀਂ ਗਏ। ਫਿਰ ਇਹ ਲੱਗਿਆ ਗਰਮੀ 'ਚ ਚਲੇ ਜਾਣਗੇ, ਇਸ ਵੇਲੇ ਗਰਮੀ ਵੀ ਆਪਣੇ ਪਿੰਡਿਆਂ ਤੇ ਝੱਲ ਰਹੇ ਨੇ, ਤੂਫਾਨ ਆਪਣੇ ਪਿੰਡਿਆਂ ਦੇ ਉੱਤੇ ਚੱਲ ਰਹੇ ਨੇ। ਉਸੇ ਤਰੀਕੇ ਨਾਲ ਡਟੇ ਨੇ। ਕੇਂਦਰ ਦੇ ਸਰਕਾਰ ਦੇ ਅੰਦਰ ਜਿਹੜੀ ਹਿਲਜੁਲ ਆ ਉਹ ਇਸੇ ਚੀਜ਼ ਨੂੰ ਲੈ ਕੇ ਆ ਕਿ ਜੇ ਇਹ ਕਿਸਾਨ ਅੰਦੋਲਨ ਚੱਲਦਾ ਰਿਹਾ ਤਾਂ ਉੱਤਰ ਪ੍ਰਦੇਸ਼ ਦਾ ਕੀ ਬਣੂਗਾ, ਉੱਤਰਾਖੰਡ ਦਾ ਕੀ ਬਣੂਗਾ। ਉੱਤਰ ਪ੍ਰਦੇਸ਼ ਜੇ ਭਾਜਪਾ ਦੇ ਹੱਥੋਂ ਜਾਂਦਾ ਤੇ ਇਹਦਾ ਮਤਲਬ ਇਹ ਹੋਊਗਾ ਕਿ 2024 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਝਟਕਾ ਜਿਹੜਾ ਉਹ ਲੱਗ ਸਕਦਾ। ਸੰਘ ਪਰਿਵਾਰ ਦੀਆਂ ਮੀਟਿੰਗਾਂ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਚੱਲਦੀਆਂ ਰਹੀਆਂ, ਉਹਦੇ ਵਿੱਚ ਕਿਸਾਨੀ ਅੰਦੋਲਨ ਦੇ ਹੱਲ ਕੱਢਣ ਨੂੰ ਲੈ ਕੇ ਵਿਚਾਰ ਵਟਾਂਦਰੇ ਜਿਹੜੇ ਉਹ ਕੀਤੇ ਗਏ ਆ। ਕੋਈ ਵਿਚਲਾ ਰਾਹ ਲੱਭਣ ਦੀ ਕੋਸ਼ਿਸ਼ ਹੈ ਜਿਹਦੇ ਨਾਲ ਦੋਵਾਂ ਧਿਰਾਂ ਦੀ ਰਹਿ ਜਾਵੇ। ਇਹਨੂੰ ਕਿਸਾਨ ਧਿਰਾਂ ਜਿਹੜੀਆਂ ਉਹ ਮੰਨਣਗੀਆਂ ਜਾਂ ਨਹੀਂ, ਜੋ ਕੁਝ ਵੀ ਜਿਹਦੇ ਉੱਤੇ ਵਿਚਾਰਾਂ ਵਗੈਰਾ ਹੋ ਰਹੀਆਂ ਇਹ ਆਉਂਦੇ ਦਿਨ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ 22 ਜਨਵਰੀ ਤੋਂ ਬਾਅਦ ਇੱਕ ਵਾਰੀ ਹਿਲਜੁਲ ਜਿਹੜੀ ਆ ਉਹ ਜ਼ਰੂਰ ਨਜ਼ਰ ਆ ਰਹੀ ਹੈ ਜੀ। ਤੇ ਅੱਗੇ ਬਿਹਾਰ ਦੀ ਗੱਲ ਕਰਦੇ ਆ, ਉੱਥੇ ਮੌਤਾਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਆਈ ਆ, ਪੁਰਾਣੀਆਂ ਮੌਤਾਂ ਵੀ ਵਿੱਚ ਫਿੱਟ ਕੀਤੀਆਂ ਜਾ ਰਹੀਆਂ। ਐਕਚੁਅਲੀ ਜਦੋਂ ਨਿਊਯਾਰਕ ਟਾਈਮਜ਼ ਨੇ ਇਹ ਰਿਪੋਰਟ ਛਾਪੀ ਸੀ ਤੇ ਉਦੋਂ ਇੱਥੇ ਕਾਫੀ ਜਿਹੜਾ ਦੀ ਉਹ ਰੌਲਾ ਰੱਪਾ ਪਿਆ ਸੀ, ਭਗਤਾਂ ਨੇ ਪਾਇਆ ਸੀਗਾ ਕਿ ਇਹ ਮੁਲਕ ਨੂੰ ਬਦਨਾਮ ਕੀਤਾ ਜਾ ਰਿਹਾ, ਇਹ ਪ੍ਰਧਾਨ ਮੰਤਰੀ ਹੋਰਾਂ ਦੀ ਛਵੀ ਦੇ ਉੱਤੇ ਉਹਨੂੰ ਡੈਮੇਜ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈ। ਮਹਾਮਾਰੀ ਹੋਵੇ, ਉਹਦੇ ਨਾਲ ਮੌਤਾਂ ਹੋ ਜਾਣ ਤੇ ਉਹ ਬਦਨਾਮ ਕਰਨ ਵਾਲੀ ਗੱਲ ਨਹੀਂ ਹੁੰਦੀ। ਅਮਰੀਕਾ ਹੋ ਗਿਆ, ਇਟਲੀ ਹੋ ਗਿਆ, ਚਾਈਨਾ ਹੋ ਗਿਆ, ਜਿੱਥੇ ਬਹੁਤ ਮੌਤਾਂ ਹੋਈਆਂ ਨੇ, ਲੁਕੋਈਆਂ ਤਾਂ ਨਹੀਂ ਗਈਆਂ ਮੌਤਾਂ, ਬਲਕਿ ਉਹਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਗਿਆ। ਇੱਥੇ ਮੌਤਾਂ ਦੀ ਗਿਣਤੀ ਕੰਟਰੋਲ ਕਰਨ ਦਾ ਯਤਨ ਕੀਤਾ ਗਿਆ। ਹੁਣ ਕੀ ਹੋਇਆ ਕਿ ਪਿਛਲੇ ਦਿਨਾਂ ਤੋਂ ਜਿਹੜਾ ਇਹ ਚਰਚਾ ਚੱਲ ਰਿਹਾ, ਸੁਪਰੀਮ ਕੋਰਟ ਨੇ ਵੀ ਇਹਦੇ ਤੇ ਪੁੱਛਿਆ ਕੇਂਦਰ ਦੀ ਸਰਕਾਰ ਨੂੰ ਵੀ ਦੱਸੋ ਮੁਆਵਜ਼ਾ ਦੇਣਾ ਚਾਹੀਦਾ ਜਿਨ੍ਹਾਂ ਦੀ ਮੌਤ ਹੋਈ ਹੈ।
ਉਹਨੂੰ ਲੈ ਕੇ ਲੋਕ ਡੈਥ ਸਰਟੀਫਿਕੇਟ ਵੀ ਬਣਵਾ ਰਹੇ ਨੇ। ਤੇ ਡੈਥ ਸਰਟੀਫਿਕੇਟ ਬਣਵਾ ਰਹੇ ਆ, ਜੇ ਕਿਤੇ ਨਹੀਂ ਲਿਖਿਆ ਜਾ ਰਿਹਾ ਕਰੋਨਾ ਦੇ ਨਾਲ, ਤੇ ਲੋਕ ਦਫ਼ਤਰਾਂ ਦੇ ਵਿੱਚ ਲੜ ਰਹੇ ਆ। ਔਰ ਨਿਊਯਾਰਕ ਟਾਈਮਸ ਨੇ ਤਾਂ ਚਲੋ ਉਹ ਇੱਕ ਇੰਟਰਨੈਸ਼ਨਲ ਜਿਹੜਾ ਪਲੇਟਫਾਰਮ ਸੀਗਾ, ਇੱਥੇ ਲੋਕਲ ਗੁਜਰਾਤ ਦੀਆਂ ਚਾਹੇ ਅਖਬਾਰਾਂ ਹੋਣ, ਮਹਾਰਾਸ਼ਟਰ ਦੀਆਂ ਅਖਬਾਰਾਂ ਹੋਣ, ਉਹਨਾਂ ਨੇ ਜਿਹੜਾ ਇਹ ਮੌਤਾਂ ਦੇ ਅੰਕੜੇ ਰਿਐਲਿਟੀ ਦੇ ਵਿੱਚ ਦੱਸੇ ਕਿ ਅਸਲ 'ਚ ਕਿੰਨੇ ਨੇ ਤੇ ਦੱਸੇ ਕਿੰਨੇ ਜਾ ਰਹੇ ਆ। ਹੁਣ ਬਿਹਾਰ ਦਾ ਜਿਹੜਾ ਸੀਗਾ ਸਰਕਾਰੀ ਅੰਕੜਿਆਂ ਨੇ ਉੱਥੋਂ ਦੀ ਸਰਕਾਰ ਦੇ ਉੱਤੇ, ਕੇਂਦਰ ਦੀ ਸਰਕਾਰ ਦੇ ਉੱਤੇ ਵੱਡੇ ਕਿੰਤੂ ਪਰੰਤੂ ਖੜੇ ਕਰ ਦਿੱਤੇ। ਇੱਥੇ ਸੂਬੇ ਦੇ ਵਿੱਚ, ਬਿਹਾਰ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ 9429 ਹੋ ਗਈ ਆ। ਕੋਵਿਡ-19 ਦੇ 94,052 ਕੇਸ ਸਾਹਮਣੇ ਆਏ, ਜਦੋਂ ਕਿ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ 6148 ਮੌਤਾਂ ਰਿਕਾਰਡ ਹੋਈਆਂ ਮੁਲਕ ਭਰ ਦੇ ਵਿੱਚ। ਇਹ ਤੋਂ ਪਹਿਲਾਂ ਜਿਹੜਾ ਇਹ ਸਭ ਤੋਂ ਵੱਧ ਜਿਹੜੀ ਗਿਣਤੀ ਸੀ ਉਹ 4600 ਜਿਹੜੀ ਉਹ ਰਹੀ ਸੀਗੀ। ਕੁੱਲ ਜਿਹੜੇ ਮਰਨ ਵਾਲਿਆਂ ਦੀ ਗਿਣਤੀ 3,59,676 ਆ ਸਰਕਾਰੀ ਅੰਕੜਿਆਂ ਦੇ ਅਨੁਸਾਰ। ਕੁੱਲ ਕੇਸਾਂ ਦੀ ਗਿਣਤੀ ਜਿਹੜੀ 2,92,83,121 ਆ। ਜਿਹੜੇ ਐਕਟਿਵ ਕੇਸ ਨੇ ਉਹਨਾਂ ਦੀ ਗਿਣਤੀ ਘਟ ਕੇ ਜਿਹੜੀ ਉਹ 11,67,952 ਰਹਿ ਗਈ ਆ, ਜਿਹੜੇ ਕਿ ਕੁੱਲ ਕੇਸਾਂ ਦਾ 4% ਬਣਦਾ। ਇਹ ਮਹਾਮਾਰੀ ਉਭਰਨ ਦੀ ਦਰ ਜਿਹੜੀ ਆ ਉਹ ਕੌਮੀ ਪੱਧਰ ਦੇ ਉੱਤੇ 94.77% ਹੋ ਗਈ ਆ। ਕੁੱਲ ਜਿਹੜੀਆਂ ਰਿਕਾਰਡ ਹੋਈਆਂ 6148 ਮੌਤਾਂ ਨੇ, ਉਹਦੇ ਵਿੱਚੋਂ ਬਿਹਾਰ ਦੇ ਵਿੱਚੋਂ 3971, ਮਹਾਰਾਸ਼ਟਰ 661, ਤਾਮਿਲਨਾਡੂ 405, ਕਰਨਾਟਕਾ 'ਚ 192, ਕੇਰਲਾ ਦੇ ਵਿੱਚ 156 ਮੌਤਾਂ ਰਿਕਾਰਡ ਕੀਤੀਆਂ ਗਈਆਂ ਨੇ। ਬਿਹਾਰ ਦੇ ਜਿਹੜਾ ਇਹ ਅੰਕੜਾ ਇੱਕਦਮ ਇੱਥੋਂ ਤੱਕ ਕਿਵੇਂ ਵੱਧ ਗਿਆ? ਇਹ ਪੁਰਾਣੀਆਂ ਜਿਹੜੀਆਂ ਮੌਤਾਂ ਨੇ ਉਹ ਪਾਈਆਂ ਗਈਆਂ ਨੇ। ਇਹਨੇ ਜਿਹੜਾ ਨੈਸ਼ਨਲ ਅੰਕੜਾ ਹੈ ਮੁਲਕ ਦਾ, ਉਹਦੇ ਵਿੱਚ ਤਕੜੀ ਹਿਲਜੁਲ ਜਿਹੜੀ ਆ ਉਹ ਪੈਦਾ ਕਰ ਦਿੱਤੀ ਹੈ। ਇਹ ਸਰਟੀਫਿਕੇਟਾਂ ਕਰਕੇ ਹੋ ਰਹੀਆਂ ਨੇ, ਜਾਂ ਜਿਹੜਾ ਰੌਲਾ ਪੈ ਰਿਹਾ ਬਿਹਾਰ ਦੀ ਸਰਕਾਰ ਦੇ ਬਾਰੇ 'ਚ, ਹੁਣ ਇਹਦੀ ਛਾਣਬੀਣ ਦੇ ਹੁਕਮ ਦਿੱਤੇ ਗਏ ਆ ਕਿ ਬਾਕੀ ਸਾਰੇ ਹਸਪਤਾਲਾਂ ਦੇ ਵਿੱਚ ਛਾਣਬੀਣ ਕੀਤੀ ਜਾਵੇ। ਲੋਕਲ ਅਖਬਾਰ ਜਿਹੜੇ ਨੇ ਉਹ ਇਸ ਮੁੱਦੇ ਨੂੰ ਅਹਿਮੀਅਤ ਦੇ ਕੇ ਉਭਾਰਨ ਲੱਗੇ ਆ ਵੱਡੇ ਪੱਧਰ ਦੇ ਉੱਤੇ, ਪਹਿਲਾਂ ਨਹੀਂ ਸੀ ਬੋਲ ਰਹੇ। ਹੁਣ ਉਹ ਅੰਕੜੇ ਦੱਸ ਰਹੇ ਆ, ਜਿਹੜੇ ਅੰਕੜੇ ਸ਼ਮਸ਼ਾਨ ਘਾਟ ਦੇ ਵਿੱਚੋਂ ਆ ਰਹੇ ਆ, ਸਰਕਾਰੀ ਆ ਰਹੇ ਆ, ਉਹਦੇ ਵਿੱਚ ਬਹੁਤ ਵੱਡਾ ਫਰਕ ਹੈ। ਨਿਊਯਾਰਕ ਟਾਈਮਸ ਨੇ ਉਦੋਂ ਇਹ ਗੱਲ ਆਖੀ ਸੀਗੀ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਕਿ 5 ਗੁਣਾ ਮੌਤਾਂ ਵੱਧ ਹੋਈਆਂ ਨੇ ਜਿੰਨੀਆਂ ਦੱਸੀਆਂ ਜਾ ਰਹੀਆਂ ਨੇ। ਜੇ ਅੰਕੜੇ ਗੁਜਰਾਤ ਦੇ ਤੁਸੀਂ ਲੈ ਲਓ, ਹਸਪੀਟਲਾਂ ਦੇ ਲੈ ਲਓ, ਸ਼ਮਸ਼ਾਨ ਘਾਟ ਦੇ ਲੈ ਲਓ, ਚਾਹੇ ਬਿਹਾਰ ਦੇ ਲੈ ਲਓ, ਤੇ ਉਹ ਗੱਲ ਜਿਹੜੀ ਸਹੀ ਜਾਪਦੀ ਹੈ ਕਿ 5 ਜਿਹੜਾ ਗੁਣਾ ਜ਼ਿਆਦਾ ਮੌਤਾਂ ਹੋਈਆਂ ਨੇ ਜਿੰਨੀਆਂ ਦੱਸੀਆਂ ਜਾ ਰਹੀਆਂ ਨੇ। ਉਦੋਂ ਉਹਨੇ ਇਹ ਗੱਲ ਕਹੀ ਸੀ ਕਿ 45 ਤੋਂ ਲੈ ਕੇ 50 ਲੱਖ ਤੱਕ ਮੌਤਾਂ ਭਾਰਤ ਦੇ ਵਿੱਚ ਹੋਈਆਂ ਨੇ, ਜਦੋਂ ਕਿ ਇੱਥੇ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਉਹ 3,59,676 ਦੱਸੀਆਂ ਜਾ ਰਹੀਆਂ ਨੇ। ਔਰ ਗੰਗਾ ਦੇ ਵਿੱਚੋਂ ਜਿਹੜੀਆਂ ਮਿਲੀਆਂ ਲਾਸ਼ਾਂ ਸੀ ਉਹ ਬੇਸ਼ੱਕ ਅਜੇ ਕਿਸੇ ਗਿਣਤੀ ਦੇ ਵਿੱਚ ਨਹੀਂ ਪਾਈਆਂ ਗਈਆਂ, ਪਰ ਜਿਵੇਂ ਬਿਹਾਰ ਦੇ ਵਿੱਚੋਂ ਇਹ ਹੁਣ ਗਿਣਤੀ ਵਧੀ ਆ, ਆਉਂਦੇ ਦਿਨਾਂ ਦੇ ਦੌਰਾਨ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਗਿਣਤੀ ਇਸੇ ਤਰੀਕੇ ਦੇ ਨਾਲ ਪੁਰਾਣਾ ਰਿਕਾਰਡ ਪਾ ਕੇ ਵਧਾਈ ਜਾ ਸਕਦੀ ਹੈ। ਔਰ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 71 24 ਘੰਟਿਆਂ ਦੇ ਵਿੱਚ, ਤੇ ਹਰਿਆਣੇ ਦੇ ਵਿੱਚ 32 ਮੌਤਾਂ ਜਿਹੜੀਆਂ ਉਹ ਹੋਈਆਂ ਨੇ। 71 ਮੌਤਾਂ ਵੀ ਕੋਈ ਥੋੜੀਆਂ ਨਹੀਂ। ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਇਹ ਅੰਕੜਾ ਜਿਹੜਾ ਸੀਗਾ ਉਹ 250 ਦੇ ਕਰੀਬ ਪਹੁੰਚ ਗਿਆ ਸੀਗਾ, ਪਰ ਫਿਰ ਵੀ ਅਜੇ ਵੀ ਮੌਤ ਦਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੇਠਾਂ ਵੱਲ ਨੂੰ ਨਹੀਂ ਜਾ ਰਹੀ, ਲਗਭਗ ਉੱਥੇ ਖੜੀ ਹੈ। ਜੀ ਜੀ ਜੀ, ਦੇਖੋ ਮੌਤਾਂ ਤਾਂ ਨਹੀਂ ਲੁਕੋਈਆਂ, ਤਾਂ ਕੋਈ ਗੱਲ ਨਹੀਂ। ਅੱਗੇ ਗੱਲ ਕਰਦੇ ਹਾਂ ਯੋਗੀ ਦੀ। ਉਸ ਵੱਲੋਂ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤਾਂ। ਯੋਗੀ ਜਿਹੜਾ ਆਦਿੱਤਿਆਨਾਥ ਹੈ, ਐਕਚੁਅਲੀ ਜਦੋਂ 16 ਦੇ ਵਿੱਚ 17 ਦੇ ਵਿੱਚ ਚੋਣਾਂ ਹੋਈਆਂ ਨੇ ਪਿਛਲੀਆਂ, ਪੰਜਾਬ ਦੇ ਨਾਲ ਹੀ ਉੱਥੇ ਚੋਣਾਂ ਹੋਈਆਂ ਨੇ, ਨਾਲ ਹੀ ਹੋਣੀਆਂ ਨੇ, ਉਦੋਂ ਇੱਕਦਮ ਜਿਹੜਾ ਉਹ ਯੋਗੀ ਦਾ ਨਾਮ ਸਾਹਮਣੇ ਆਇਆ ਸੀਗਾ। ਬਹੁਤ ਲੋਕ ਇਹ ਸੋਚਦੇ ਆ ਕਿ ਉਹਦਾ RSS ਦਾ ਪਿਛੋਕੜ RSS ਤੋਂ ਨਹੀਂਗਾ, ਉਹ ਮੱਠ ਤੋਂ ਆਉਂਦਾ, ਮੱਠ ਤੋਂ ਜਿਹੜਾ ਆਇਆ, ਔਰ ਭਗਵੇਂ ਕੱਪੜੇ ਕਰਕੇ ਜਿਹੜਾ ਜੀ ਉਹ ਲੱਗਦਾ ਕਿ ਉਹਦਾ ਸ਼ਾਇਦ ਪਿਛੋਕੜ RSS ਤੋਂ ਆ। ਸੰਘ ਪਰਿਵਾਰ ਨੇ ਜਿਹੜੀਆਂ ਮੀਟਿੰਗਾਂ ਪਿਛਲੇ ਦਿਨੀ ਕੀਤੀਆਂ, ਕਿਉਂਕਿ ਸੰਘ ਦਾ ਇੱਕ ਜਿਹੜਾ ਸਟਾਈਲ ਹੈ ਉਹ ਕਹਿੰਦਾ ਹੈ ਕਿ ਮੈਂ ਆਹ ਚੀਜ਼ ਜਿਹੜੀ ਉਹਦੀ ਅਪੀਲ ਕੀਤੀ ਆ, ਉਹ ਇਹ ਨਹੀਂ ਕਹਿੰਦਾ ਕਿ ਆਹ ਲਾਗੂ ਕਰੋ। ਉਹਨੇ ਇਹ ਗੱਲ ਕਹੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਦਾ ਫੇਸ ਬਦਲਿਆ ਨਹੀਂ ਜਾਣਾ ਚਾਹੀਦਾ, ਉਹਨੂੰ ਉਹੀ ਰੱਖਣਾ ਚਾਹੀਦਾ। ਸੰਘ ਨੇ ਇਹ ਵੀ ਰਿਕਮੈਂਡ ਕੀਤਾ ਕਿ 5 ਰਾਜਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਚੋਣਾਂ ਨਾ ਲੜੀਆਂ ਜਾਣ, ਲੋਕਲ ਜਿਹੜੇ ਲੀਡਰਸ਼ਿਪ ਹੈ ਉਹਦੇ ਫੇਸ ਦੇ ਉੱਤੇ ਇਹ ਚੋਣਾਂ ਲੜੀਆਂ ਜਾਣ।
ਸੰਘ ਦੀ ਗੱਲ ਭਾਰਤੀ ਜਨਤਾ ਪਾਰਟੀ ਜਾਂ ਦੋ ਜਾਣੇ ਜਿਹੜੇ ਨੇ ਸੈਂਟਰ ਦੇ ਵਿੱਚ ਮੇਨ ਜਿਨ੍ਹਾਂ ਦੇ ਦੁਆਲੇ ਸਰਕਾਰ ਚੱਲਦੀ ਉਹ ਮੰਨਣਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ। ਸੈਂਟਰ ਦੇ ਵਿੱਚ ਜਿਹੜੇ ਬੈਠੇ ਵਿਅਕਤੀ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਉਹ ਇਹ ਚਾਹੁੰਦੇ ਨੇ ਕਿ ਜਿਹੜੀਆਂ ਉੱਤਰ ਪ੍ਰਦੇਸ਼ ਦੀਆਂ ਅਗਲੀਆਂ ਚੋਣਾਂ ਨੇ ਉਹਦੀ ਵਾਗਡੋਰ ਦਿੱਲੀ ਤੋਂ ਚੱਲੇ ਔਰ ਇਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਦਿੱਲੀ ਦੀ ਹੋਵੇ। ਉਹਨਾਂ ਨੂੰ ਇਹ ਲੱਗਦਾ ਕਿ ਉੱਤਰ ਪ੍ਰਦੇਸ਼ ਸਾਡੇ ਹੱਥੋਂ ਨਿਕਲਣ ਵਾਲਾ ਜਾਂ ਨਿਕਲ ਜਾਣਾ ਜੇ ਇਹਦੇ ਉੱਤੇ ਤੁਰੰਤ ਕੰਮ ਨਾ ਕੀਤਾ। ਮੰਨਦਾ ਇਹ ਸੰਘ ਵੀ ਹੈ। ਜਿਤਨ ਪ੍ਰਸਾਦ ਨੂੰ ਜਿਹੜਾ ਲਿਆਂਦਾ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸ ਚੋਂ ਪੱਟ ਕੇ, ਉਹ ਵੀ ਉਹਨੂੰ ਜਿਸ ਤਰੀਕੇ ਦੇ ਨਾਲ ਇੱਥੇ ਚੈਨਲਾਂ ਦੇ ਉੱਤੇ ਪ੍ਰਚਾਰਿਆ ਗਿਆ ਕਿ ਇੱਕ ਬ੍ਰਾਹਮਣ ਸਮਾਜ ਤੋਂ ਵੱਡਾ ਚਿਹਰਾ ਆ ਗਿਆ, ਏਡਾ ਵੱਡਾ ਚਿਹਰਾ ਉਹ ਹੈ ਨਹੀਂ। ਪਰ ਭਾਰਤੀ ਜਨਤਾ ਪਾਰਟੀ ਦੇ ਕੋਲੇ ਇੱਕ ਤਰੀਕਾ ਹੈ ਕਿ ਉਹ ਪ੍ਰਚਾਰ ਬਹੁਤ ਵੱਡਾ ਕਰ ਦਿੰਦੇ ਆ ਕਿਸੇ ਵੀ ਚੀਜ਼ ਦਾ। ਉਦਾਂ ਹੀ ਜਿਤਨ ਪ੍ਰਸਾਦ ਨੂੰ ਜਿਹੜਾ ਉਹ ਪ੍ਰਚਾਰਿਆ ਗਿਆ ਕਿ ਬ੍ਰਾਹਮਣ ਫੇਸ ਬਹੁਤ ਵੱਡਾ ਆ ਗਿਆ, ਏਡਾ ਵੱਡਾ ਫੇਸ ਸੀ ਤੇ 4 ਚੋਣਾਂ ਉਹਨੇ ਲੜੀਆਂ, 4 ਹਾਰੀਆਂ। ਪਰ ਉਹਨੂੰ ਤੇ ਇੱਕ ਦੋ ਹੋਰ ਜਿਹੜੇ ਚਿਹਰੇ ਸੀ ਉਹ ਲਿਆ ਕੇ ਯੋਗੀ ਦੇ ਦੁਆਲੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਗਈ। ਯੋਗੀ ਆਦਿੱਤਿਆਨਾਥ ਦਿੱਲੀ ਪਹੁੰਚੇ ਨੇ ਬਿਨਾਂ ਆਪਣੇ ਮੰਤਰੀਆਂ ਤੋਂ ਤੇ ਬਿਨਾਂ ਆਪਣੇ ਅਫਸਰਾਂ ਤੋਂ। ਇੱਕਦਮ ਆਉਣਾ, ਅਚਾਨਕ ਆਉਣਾ, ਉਹ ਸਵਾਲ ਤਾਂ ਖੜੇ ਕਰ ਰਿਹਾ ਕਿ ਯੋਗੀ ਨੂੰ ਕਿਉਂ ਸੱਦਿਆ ਗਿਆ ਦਿੱਲੀ। ਮੰਤਰੀ ਮੰਡਲ ਦੇ ਵਿੱਚ, ਯੂਪੀ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋ ਸਕਦਾ, ਅਜਿਹੀਆਂ ਅਟਕਲਾਂ ਵੱਡੇ ਪੱਧਰ ਦੇ ਉੱਤੇ ਲੱਗ ਰਹੀਆਂ ਨੇ। ਪ੍ਰਧਾਨ ਮੰਤਰੀ ਦੇ ਕਰੀਬੀ ਸਮਝੇ ਜਾਂਦੇ ਵਿਧਾਨਕ ਕੌਂਸਲ ਦੇ ਭਾਜਪਾ ਦੇ ਮੈਂਬਰ ਸਾਬਕਾ IAS ਅਧਿਕਾਰੀ AK ਸ਼ਰਮਾ ਵੀ ਪਾਰਟੀ ਆਗੂਆਂ ਤੇ ਭਾਈਵਾਲਾਂ ਦੇ ਨਾਲ ਮੁਲਾਕਾਤ ਕਰਨ ਲਈ ਦਿੱਲੀ ਦੇ ਵਿੱਚ ਨੇ। ਇਹਦੇ ਸੰਬੰਧੀ ਕੋਈ ਬੇਸ਼ੱਕ ਪੁਸ਼ਟੀ ਤਾਂ ਨਹੀਂ ਹੋ ਰਹੀ, ਪਰ ਇਹ ਕਿਹਾ ਜਾ ਰਿਹਾ ਕਿ ਕਾਂਗਰਸ ਤੋਂ ਭਾਜਪਾ 'ਚ ਸ਼ਾਮਲ ਹੋਏ ਜਿਤਨ ਪ੍ਰਸਾਦ ਨੂੰ ਮੰਤਰੀ ਮੰਡਲ ਦੇ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ। ਜੇ ਦਿੱਤੀ ਜਾਂਦੀ ਤੇ ਇਹ ਜਿਹੜੇ ਸਾਬਕਾ IAS ਅਧਿਕਾਰੀ ਨੇ AK ਸ਼ਰਮਾ, ਉਹਨੂੰ ਪਾਵਰਫੁਲ ਕੀਤਾ ਜਾਂਦਾ ਤੇ ਇਹ ਪਰ ਜਿਹੜੇ ਆ ਉਹ ਯੋਗੀ ਦੇ ਕੁਤਰੇ ਜਾਣਗੇ। ਜਦੋਂ ਪਹਿਲਾਂ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਇਹੀ ਕੁਝ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ AK ਸ਼ਰਮਾ ਨੂੰ ਖਾਸ ਤੌਰ ਦੇ ਉੱਤੇ ਲਾਉਣ ਦੀ, ਤਾਂ ਯੋਗੀ ਨੇ ਇਹਦਾ ਵਿਰੋਧ ਕੀਤਾ ਸੀ ਔਰ ਉਹਨੇ ਆਪਣਾ ਫੋਨ ਤੱਕ ਸਵਿਚ ਆਫ ਕਰ ਲਿਆ ਸੀ। ਹੁਣ ਉਹਦੀ ਮੁਲਾਕਾਤ ਜਿਹੜੀ ਆ ਉਹ ਹੋਈ ਆ ਕੇਂਦਰੀ ਗ੍ਰਹਿ ਮੰਤਰੀ ਨਾਲ। ਅੱਜ ਮੁਲਾਕਾਤ ਜਿਹੜੀ ਆ ਉਹ ਹੋਣੀ ਆ ਪ੍ਰਧਾਨ ਮੰਤਰੀ ਹੋਰਾਂ ਨਾਲ, ਫਿਰ JP ਨੱਡਾ ਹੋਰਾਂ ਦੇ ਨਾਲ ਮੁਲਾਕਾਤ ਹੋਣੀ ਹੈ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ। ਸੋ ਇੱਥੇ ਜਿਹੜੀ ਇਹ ਮੁਲਾਕਾਤ ਹੈ, ਇਹਨਾਂ ਦੇ ਵਿੱਚ ਯੋਗੀ ਨੂੰ ਸ਼ਾਇਦ ਉਹਦਾ ਥਾਂ ਟਿਕਾਣਾ ਜਿਹੜਾ ਉਹ ਦੱਸਿਆ ਜਾਊਗਾ ਕਿ ਇੱਥੇ ਹੁਣ ਜਿਹੜਾ ਦੀ ਉਹ ਰਹਿਣਾ, ਕਿਉਂਕਿ ਉੱਤਰ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਹੱਥਾਂ ਦੇ ਵਿੱਚੋਂ ਨਿਕਲਦਾ ਨਜ਼ਰ ਆ ਰਿਹਾ। ਜਿਹੜਾ ਯੋਗੀ ਹੈ ਇਹ ਠਾਕਰ ਪਰਿਵਾਰਾਂ ਦੇ ਵਿੱਚੋਂ ਆਉਂਦਾ। ਜਿਹੜਾ ਬ੍ਰਾਹਮਣ ਸਮਾਜ ਹੈ ਉਹ ਇਹ ਸਮਝਦਾ ਹੈ ਕਿ ਉੱਥੇ ਠਾਕਰਾਂ ਦਾ ਕਬਜ਼ਾ ਹੋ ਗਿਆ, ਸਾਨੂੰ ਟੋਟਲੀ ਇਗਨੋਰ ਜਿਹੜਾ ਉਹ ਕਰ ਦਿੱਤਾ ਗਿਆ। ਇਹ ਮਨਾਉਣ ਦੇ ਯਤਨ ਨੇ ਅਗਲੇ ਕੁਝ ਮਹੀਨਿਆਂ 'ਚ ਮਨਾ ਲਏ ਜਾਂਦੇ ਨੇ, ਇਹ ਵੱਡਾ ਸਵਾਲ ਜਿਹੜਾ ਉਹ ਰਹੂਗਾ। ਉਧਰ ਸਮਾਜਵਾਦੀ ਪਾਰਟੀ ਜਿਹਨੇ ਕਿ ਲੋਕਲ ਚੋਣਾਂ ਦੇ ਵਿੱਚ ਆਪਣੀ ਤਕੜੀ ਹਾਜ਼ਰੀ ਲਵਾਈ ਹੈ, ਉਹ ਇੱਕ ਵੱਡੀ ਧਿਰ ਦੇ ਵਜੋਂ ਉੱਭਰ ਰਹੀ ਆ ਉੱਤਰ ਪ੍ਰਦੇਸ਼ ਦੇ ਵਿੱਚ। ਜੀ, ਅਖੀਰ ਦੇ ਵਿੱਚ ਕਿਤੇ ਖਿਲਰ ਨਹੀਂ ਜਾਂਦੀ। ਗੱਲ ਕਰਦੇ ਹਾਂ ਵਿਧਾਇਕ ਬੈਂਸ ਦੀ, ਉਸ ਦੇ ਉੱਤੇ ਇੱਕ ਹੋਰ ਜਬਰ ਜਨਾਹ ਦਾ ਇੱਕ ਔਰਤ ਵੱਲੋਂ ਦੋਸ਼ ਲੱਗ ਰਿਹਾ। ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਲੁਧਿਆਣੇ ਤੋਂ ਵਿਧਾਇਕ ਨੇ ਜਿਹੜੇ ਸਿਮਰਜੀਤ ਸਿੰਘ ਬੈਂਸ, ਇੱਕ ਹੋਰ ਔਰਤ ਨੇ ਉਹਦੇ ਉੱਤੇ ਜਿਹੜਾ ਜੀ ਇਸ ਤਰ੍ਹਾਂ ਦੇ ਦੋਸ਼ ਲਾਏ ਆ। ਪਹਿਲਾਂ ਵੀ ਉਹਦੇ ਉੱਤੇ ਦੋਸ਼ ਲੱਗੇ ਪਰ ਉਹਦਾ ਮਾਮਲਾ ਦਰਜ ਜਿਹੜਾ ਉਹ ਨਹੀਂ ਹੋਇਆ। ਉਹਨੇ ਭੁੱਖ ਹੜਤਾਲ ਵੀ ਰੱਖੀ, ਕਈ ਜਗ੍ਹਾ ਦੇ ਉੱਤੇ ਚਿੱਠੀਆਂ ਵੀ ਉਹਨੇ ਜਿਹੜੀਆਂ ਉਹ ਲਿਖੀਆਂ, ਪਰ ਕੁਝ ਨਹੀਂ ਹੋਇਆ ਜੀ। ਇਹ ਪੇਸ਼ੇ ਦੇ ਵਜੋਂ ਟੀਚਰ ਹੈ ਜਿਹਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਆ। ਇਹ ਦੱਸਿਆ ਗਿਆ ਕਿ ਉਹਨੇ ਇੱਕ ਫਰਜ਼ੀ ਜਿਹੜਾ ਉਹ ਨਾਂ ਦੇ ਹੇਠ ਬਿਆਨ ਜਾਰੀ ਕੀਤਾ ਕਿ ਜਿਹੜਾ ਵੈਸੇ ਆਪਣੇ ਨਾਮ ਦੇ ਹੇਠ ਜਿਹੜੀ ਕਮਿਸ਼ਨਰ ਨੂੰ ਰਿਪੋਰਟ ਆ ਉਹ ਆਪਣੇ ਨਾਮ ਦੇ ਹੇਠ ਹੀ ਦਿੱਤੀ ਆ। ਉਹਨੇ ਇਹ ਗੱਲ ਕਹੀ ਹੈ ਇਸ ਸ਼ਿਕਾਇਤ ਦੇ ਵਿੱਚ ਕਿ ਕੋਟ ਮੰਗਲ ਨਗਰ ਸਥਿਤ ਦਫ਼ਤਰ ਦੇ ਵਿੱਚ ਫਾਰਮ ਹਾਊਸ ਦੇ ਉੱਤੇ ਉਹਦੇ ਨਾਲ ਜ਼ਬਰ ਜਨਾਹ ਜਿਹੜਾ ਉਹ ਕੀਤਾ ਗਿਆ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ। ਪੁਲਿਸ ਕਮਿਸ਼ਨਰ ਨੂੰ WhatsApp ਚੈਟ ਵੀ ਜਿਹੜੀ ਭੇਜੀ ਆ ਇਹਨੇ, ਜਿਹਦੇ ਵਿੱਚ ਉਹਨੇ ਦਾਅਵਾ ਕੀਤਾ ਕਿ ਵਿਧਾਇਕ ਬੈਂਸ ਨੇ WhatsApp ਦੇ ਉੱਤੇ ਮੈਸੇਜ ਭੇਜ ਕੇ ਉਹਨੂੰ ਦਫ਼ਤਰ ਬੁਲਾਇਆ ਸੀ। ਉਹਨੇ ਇਹ ਵੀ ਕਿਹਾ ਕਿ ਉਹਦੇ ਕੋਲੇ ਸਾਰੇ ਸਬੂਤ ਨੇ ਜਿਹੜੇ ਕਿ ਉਹ ਅਦਾਲਤ ਦੇ ਵਿੱਚ ਪੇਸ਼ ਕਰੂਗੀ। ਇਹ ਜਦੋਂ ਸ਼ਿਕਾਇਤ ਆਈ ਤੇ ਉਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਆਪਣੇ ਦਫ਼ਤਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਸੱਦੀ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਉਹਨਾਂ ਦੇ ਪੁਰਾਣੇ ਸਾਥੀ ਤੇ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਕਮਲਜੀਤ ਕੜਵਲ
ਇਹ ਇਸ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਤੇ ਬੇਬੁਨਿਆਦ ਦੋਸ਼ ਲਗਵਾ ਰਹੇ ਆ। ਇਹ ਕਿਹਾ ਕਿ ਇਸ ਮਾਮਲੇ ਦੇ ਵਿੱਚ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਝੂਠੀਆਂ ਸ਼ਿਕਾਇਤਾਂ ਦੇਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਜਿਹੜੀ ਉਹ ਕਰਨਗੇ। ਬੈਂਸ ਨੇ ਕਿਹਾ ਕਿ ਚੋਣਾਂ ਨੇੜੇ ਹੋਣ ਕਰਕੇ ਉਹਨਾਂ ਨੂੰ ਸਿਆਸੀ ਰੂਪ ਦੇ ਵਿੱਚ ਬਦਨਾਮ ਕਰਕੇ ਇਸ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਨੇ। ਜਿਹੜਾ ਕਮਲਜੀਤ ਸਿੰਘ ਕੜਵੜ ਹੈ, ਉਹਨੇ ਇਹ ਗੱਲ ਕਹੀ ਹੈ ਕਿ ਵਿਧਾਇਕ ਬੈਂਸ ਨੇ ਜਿਹੜੇ ਗਲਤ ਕੰਮ ਕੀਤੇ ਨੇ ਉਹ ਸਾਹਮਣੇ ਆ ਰਹੇ ਨੇ। ਉਹਨੇ ਇਹ ਵੀ ਕਿਹਾ ਕਿ ਹੋਰ ਵੀ ਔਰਤਾਂ ਨੇ ਜਿਹੜੀਆਂ ਕਿ ਵਿਧਾਇਕ ਬੈਂਸ ਤੋਂ ਪੀੜਤ ਨੇ ਤੇ ਉਹ ਹਿੰਮਤ ਕਰਕੇ ਸਾਹਮਣੇ ਆ ਰਹੀਆਂ ਨੇ ਤੇ ਹੋਰ ਸਾਹਮਣੇ ਆਉਣਗੀਆਂ। ਜਿਹੜਾ ਪਹਿਲਾ ਮਾਮਲਾ ਸੀਗਾ ਉਹ ਉੱਥੇ ਹੀ ਖੜਾ। ਹੁਣ ਇਹ ਸੈਕੰਡ ਮਾਮਲਾ ਆਉਣ ਤੋਂ ਬਾਅਦ ਵਿਧਾਇਕ ਸਿਮਰਜੀਤ ਬੈਂਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਜੀ। ਤੇ ਅੱਗੇ ਗੱਲ ਕਰਦੇ ਹਾਂ ਸਿੱਖ ਜਥੇਬੰਦੀਆਂ ਦੀ, ਉਹ ਕਰਨਗੀਆਂ ਇੱਕ ਪੰਥਕ ਅਸੈਂਬਲੀ। ਇਹ ਕੱਲ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੋਰ ਪੰਥਕ ਮਸਲੇ ਵਿਚਾਰਨ ਦੇ ਵਾਸਤੇ ਪੰਜਾਬ ਪੰਥਕ ਅਸੈਂਬਲੀ ਜਿਹੜੀ ਉਹ ਕੀਤੀ ਜਾ ਰਹੀ ਆ। ਇਹ ਪੰਥਕ ਅਸੈਂਬਲੀ ਵਰਚੁਅਲ ਤਰੀਕੇ ਦੇ ਨਾਲ ਹੋਊਗੀ। ਜਿਹੜੀ ਪਹਿਲਾਂ ਇਹ ਕੀਤੀ ਗਈ ਸੀ, ਜਿਹੜਾ 1.5 ਸਾਲ ਪਹਿਲਾਂ, ਪੌਣੇ 2 ਸਾਲ ਪਹਿਲਾਂ, ਉਹਨੂੰ ਉਦੋਂ ਬੜਾ ਵੱਡਾ ਹੁੰਗਾਰਾ ਜਿਹੜਾ ਉਹ ਮਿਲਿਆ ਸੀਗਾ ਉਸ ਵੇਲੇ। ਔਰ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਵਾਲ ਉੱਠੇ ਸੀਗੇ, ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਸੀਗੇ, ਉਹ ਤਰੀਕਾ ਬਹੁਤ ਜਿਹੜਾ ਉਹ ਨਵੇਕਲਾ ਸੀਗਾ ਤੇ ਇਨਫੋਰਮੇਟਿਵ ਸੀਗਾ। ਹੁਣ ਜਿਹੜਾ ਇਹਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਭੌਰ, ਐਡਵੋਕੇਟ ਜਸਵਿੰਦਰ ਸਿੰਘ, ਨਵਕਿਰਨ ਸਿੰਘ, ਖੁਸ਼ਹਾਲ ਸਿੰਘ ਤੇ ਸਾਬਕਾ 5 ਪਿਆਰਿਆਂ ਦੇ ਵਿੱਚ ਸ਼ਾਮਲ ਜਿਹੜੇ ਨੇ, ਉਹਨਾਂ ਨੇ ਇਸ ਅਸੈਂਬਲੀ ਦੇ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ। ਇਹਨਾਂ ਦਾ ਇਹ ਕਹਿਣਾ ਹੈ ਕਿ ਵਰਚੁਅਲ ਤਰੀਕੇ ਦੇ ਨਾਲ ਹੋਣ ਵਾਲੀ ਪੰਥਕ ਅਸੈਂਬਲੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸਿੱਖ ਆਗੂ ਜਿਹੜੇ ਉਹ ਸ਼ਮੂਲੀਅਤ ਕਰਨਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਸੰਬੰਧੀ ਮੌਜੂਦਾ ਸਥਿਤੀ, ਸਿੱਖ ਪੰਥ ਦੇ ਵੱਲੋਂ ਸਿਆਸੀ ਪਾਰਟੀਆਂ ਦੀ ਭੂਮਿਕਾ ਤੇ ਕੌਮ ਦੇ ਪੱਖ ਬਾਰੇ ਵਿਚਾਰ ਇਹਦੇ ਵਿੱਚ ਕੀਤਾ ਜਾਊਗਾ। ਇਸ ਤੋਂ ਇਲਾਵਾ ਅਸੈਂਬਲੀ ਦੇ ਵਿੱਚ ਅਕਾਲ ਤਖਤ ਦੇ ਪ੍ਰਬੰਧ, ਗੁਰਦੁਆਰਾ ਐਕਟ, ਸ਼੍ਰੋਮਣੀ ਕਮੇਟੀ ਦੀ ਚੋਣ ਦੇ ਤਰੀਕੇ, ਸਿੱਖਿਆ, ਕਿਸਾਨੀ ਤੇ ਜਿਹੜੇ ਆਰਥਿਕ ਮਸਲਿਆਂ ਦੇ ਬਾਰੇ ਦੇ ਵਿੱਚ ਚਰਚਾ ਕੀਤੀ ਜਾਊਗੀ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਥਕ ਅਸੈਂਬਲੀ ਕੌਮੀ ਨੀਤੀ ਘੜਨ ਤੇ ਪ੍ਰਚਾਰਨ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਸਿੱਖ ਸ਼ਖਸੀਅਤਾਂ ਦੀ ਪਛਾਣ ਕਰਨ ਤੇ ਕੌਮਾਂਤਰੀ ਜਥੇਬੰਦੀਆਂ ਦੇ ਵਿੱਚ ਸਿੱਖ ਸੋਚ ਦੀ ਤਰਜਮਾਨੀ ਕਰਨ ਲਈ ਰਾਹ ਪੱਧਰਾ ਜਿਹੜਾ ਉਹ ਕਰੂਗੀ। ਇਹ ਪੁਰਾਤਨ ਇੱਕ ਪਰੰਪਰਾ ਹੈ ਜਿਹੜੇ ਗੁਰਮੱਤੇ ਦੀ, ਉਹਨੂੰ ਲੇਟੈਸਟ ਤਰੀਕੇ ਦੇ ਨਾਲ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਊਗੀ। ਇਹ ਪੰਥਕ ਅਸੈਂਬਲੀ 2 ਵਾਰੀ ਪਹਿਲਾਂ ਹੋ ਚੁੱਕੀ ਹੋਈ ਹੈ। ਇਹਦੇ ਵਿੱਚ ਐਕਚੁਅਲੀ ਜਿਹੜਾ ਰੋਲ ਆ ਸੁਖਦੇਵ ਸਿੰਘ ਭੌਰ ਹੋਰਾਂ ਦਾ ਵੱਡਾ ਹੈ। ਜਿਹੜੀਆਂ ਪਹਿਲਾਂ ਵੀ ਪੰਥਕ ਅਸੈਂਬਲੀਆਂ ਹੋਈਆਂ, ਉਹਨੂੰ ਕਰਵਾਉਣ ਤੇ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਚਲਾਉਣ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਆ। ਇਹ ਕਿਉਂਕਿ ਵਰਚੁਅਲ ਹੋਣੀ ਹੈ ਔਰ ਜਿਹੜਾ ਲੇਟੈਸਟ ਤਕਨੀਕ ਹੈ ਉਹਦੇ ਨਾਲ ਹੋਣੀ ਹੈ। ਇਹਦੇ ਵਿੱਚ ਇੱਕ ਤਾਂ ਜ਼ਿਆਦਾ ਲੋਕ ਜੁੜ ਸਕਦੇ ਆ, ਜ਼ਿਆਦਾ ਲੋਕ ਇਹਨੂੰ ਵੇਖ ਸਕਦੇ ਆ ਸ਼ਾਇਦ ਜਿਹੜਾ ਜੀ। ਪਰ ਸਵਾਲ ਜਿਹੜਾ ਸਭ ਤੋਂ ਵੱਡਾ ਇਹੀ ਆ ਕਿ ਜਿਹੜੀਆਂ ਪਹਿਲਾਂ ਵੀ ਪੰਥਕ ਅਸੈਂਬਲੀਆਂ ਕੀਤੀਆਂ ਗਈਆਂ ਸੀ, ਉਹਦੇ ਵਿੱਚ ਸਵਾਲ ਬੜੇ ਕਮਾਲ ਦੇ ਉੱਠੇ ਸਨ, ਜਵਾਬ ਵੀ ਬਹੁਤ ਕਮਾਲ ਦੇ ਸਨ। ਉਹਨਾਂ ਦਾ ਅਸਰ ਜਿਹੜਾ ਜੀ ਉਹ ਕਿੰਨਾ ਹੁੰਦਾ, ਉਹਦਾ ਕਾਰਨ ਇਹ ਆ ਕਿ ਹਾਲ ਦੀ ਘੜੀ ਜਿਹੜੀਆਂ ਸਿੱਖ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਗਈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋ ਗਈ, ਜਿਹੜੇ ਇਹਨਾਂ ਦੇ ਉੱਤੇ ਕਾਬਜ਼ ਲੋਕ ਬੈਠੇ ਨੇ, ਉਹਨਾਂ ਦੇ ਕੰਮਕਾਰ ਕਰਨ ਦੇ ਤਰੀਕੇ ਜਾਂ ਜੋ ਕੁਝ ਜਿਹੜਾ ਸਾਹਮਣੇ ਆ ਰਿਹਾ, ਉਹ ਉਹਨਾਂ ਦੇ ਉੱਤੇ ਅਸਰ ਇਹਨਾਂ ਚੀਜ਼ਾਂ ਦਾ ਕੋਈ ਨਹੀਂ ਪੈ ਰਿਹਾ। ਪਰ ਇਹਨਾਂ ਜ਼ਰੂਰ ਹੈ ਕਿ ਇਹ ਲੋਕ ਸਿਰੜੀ ਹੋ ਕੇ ਲਗਾਤਾਰ ਲੱਗੇ ਹੋਏ ਨੇ, ਘੱਟੋ ਘੱਟ ਕੋਸ਼ਿਸ਼ਾਂ ਕਰ ਰਹੇ ਨੇ ਜੀ। ਤੇ ਅੱਗੇ ਗੱਲ ਕਰਦੇ ਆ ਕਾਂਗਰਸ ਦੇ ਵਿੱਚ ਪੋਸਟਰੀ ਹੋਏ ਪਏ ਆ। ਤੇ ਪੋਸਟਰ ਜਿਹੜੇ ਕਈ ਦਿਨਾਂ ਤੋਂ ਚੱਲ ਰਹੇ ਆ ਜੀ, ਹੁਣ ਇਹ ਕਈ ਹਲਕਿਆਂ ਤੱਕ ਗਏ ਆ। ਜਿਹੜੇ ਕੈਪਟਨ ਸਮਰਥਕ ਨੇ, ਜਿਹੜੇ ਕੈਪਟਨ ਦੇ ਖਿਲਾਫ ਧੜਾ ਹੋਇਆ, ਉਹਨਾਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਪੋਸਟਰ ਵੱਡੇ ਲੱਗ ਰਹੇ ਆ, ਜਿਹਦੇ ਉੱਤੇ ਪੰਜਾਬ ਦਾ ਇੱਕ ਹੀ ਕੈਪਟਨ ਫਾਰ 2022 ਇਹ ਜਿਹੜਾ ਉਹ ਲਿਖਿਆ ਹੋਇਆ। ਪ੍ਰਗਟ ਸਿੰਘ ਹੋਰਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਪੋਸਟਰ ਲਾਏ ਗਏ ਆ। ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਪੋਸਟਰ ਜਿਹੜੇ ਲਾਏ ਗਏ ਆ। ਅੰਮ੍ਰਿਤਸਰ ਦੇ ਵਿੱਚ ਤਾਂ ਇਹ ਪੋਸਟਰਾਂ ਦਾ ਹੜ੍ਹ ਆਇਆ ਹੋਇਆ, ਪਰ ਇਹਦੇ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਧੜਾ, ਉਹਦੇ ਵੱਲੋਂ ਵੀ ਇਹ ਪੋਸਟਰ ਜਿਹੜੇ ਉਹ ਲਾਏ ਜਾ ਰਹੇ ਆ। ਨਾ ਸਿਰਫ ਅੰਮ੍ਰਿਤਸਰ ਦੇ ਵਿੱਚ, ਪਟਿਆਲੇ ਦੇ ਵਿੱਚ ਬਹੁਤ ਸਾਰੇ ਪੋਸਟਰ ਜਿਹੜੇ ਆ ਉਹ ਲੱਗੇ ਆ।
ਇਹਦੇ ਵਿੱਚ ਜਿਹੜਾ ਇਹ ਲਿਖਿਆ ਗਿਆ ਕਿ ਸਿੱਧੂ ਕਿਸਾਨਾਂ ਦੀ ਆਵਾਜ਼ ਲਿਖਿਆ ਗਿਆ। ਇੱਕ ਪੋਸਟਰ ਦੇ ਉੱਤੇ ਲਿਖਿਆ ਕਿ ਸਾਰਾ ਪੰਜਾਬ ਸਿੱਧੂ ਦੇ ਨਾਲ। ਇੱਕ ਪੋਸਟਰ ਜਿਹੜਾ ਵੱਡਾ ਉਹ ਇਹ ਵੀ ਲੱਗਿਆ ਹੋਇਆ ਕਿ ਚਾਹੁੰਦਾ ਹੈ ਪੰਜਾਬ ਬੇਅਦਬੀ ਦਾ ਹਿਸਾਬ। ਕਿਉਂਕਿ ਜਦੋਂ ਪਿਛਲੀਆਂ ਚੋਣਾਂ ਸੀ ਉਹਦੇ ਵਿੱਚ ਜਿਹੜੇ ਨਾਅਰੇ ਲਿਖੇ ਗਏ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਾਅਰਾ ਜਿਹੜਾ ਲਿਖਿਆ ਗਿਆ ਸੀ ਉਹ ਇਹੀ ਸੀਗਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਹ ਤੁਸੀਂ ਕਹ ਲਓ ਕਿ ਜੇ ਇਹ ਹੋਰਡਿੰਗ ਲੱਗੇ ਆ ਕਿ ਚਾਹੁੰਦਾ ਹੈ ਪੰਜਾਬ ਬੇਅਦਬੀ ਦਾ ਹਿਸਾਬ, ਇਹ ਆਪਣੇ ਆਪ ਦੇ ਵਿੱਚ ਕੁਝ ਵੱਡੇ ਸਵਾਲ ਤਾਂ ਖੜੇ ਕਰ ਰਹੇ ਆ ਕਿ ਅੱਜ ਤੋਂ ਲਗਭਗ 4.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਤਾਂ। ਉਦੋਂ ਜਿਹੜੇ ਪੋਸਟਰ ਲੱਗੇ ਸੀਗੇ ਉਹ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਉਹ ਜਿਹੜੇ ਮੁੱਦੇ ਨੂੰ ਲੈ ਕੇ ਕੈਪਟਨ ਹੋਰਾਂ ਦੀ ਸਰਕਾਰ ਬਣੀ ਸੀ ਉਹ ਮੁੱਦਾ ਅੱਜ ਵੀ ਜਿਉਂ ਦਾ ਤਿਉਂ ਉੱਥੇ ਹੀ ਖੜਾ। ਚਾਹੇ ਤਾਂ ਬੇਅਦਬੀ ਵਾਲਾ ਮਾਮਲਾ, ਚਾਹੇ ਉਹ ਚਿੱਟੇ ਵਾਲਾ ਮਾਮਲਾ। ਚੌਕੇ ਪਿੰਡ ਦੇ ਵਿੱਚ ਚਿੱਟਾ ਵੇਚਣ ਵਾਲਿਆਂ ਨੇ ਕੁਝ ਉਹਨਾਂ ਦਾ ਵਿਰੋਧ ਕਰ ਰਹੇ ਕਬੱਡੀ ਖਿਡਾਰੀਆਂ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਕਿ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਬੱਡੀ ਕੋਚ ਸੀ ਉਹਦੀ ਮੌਤ ਹੋ ਗਈ ਹਸਪੀਟਲ ਦੇ ਵਿੱਚ ਪਰਸੋਂ। ਉਹਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਤਣਾਅ ਆ। 26 ਮਈ ਦੀ ਇਹ ਘਟਨਾ ਹੈ। ਉਦੋਂ ਤੋਂ ਪੁਲਿਸ ਨੇ ਅਜੇ ਤੱਕ ਕਿਸੇ ਇੱਕ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ। ਮਤਲਬ ਕਿ ਸਾਰੀ ਕਹਾਣੀ ਜਿਹੜੀ ਉੱਥੇ ਹੀ ਖੜੀ ਆ। ਕੁਝ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਉਹ ਨਹੀਂ ਹੋਇਆ। ਉਹ ਪੋਸਟਰ ਹੀ ਅਸਲ ਦੇ ਵਿੱਚ ਜਵਾਬ ਦੇਈ ਜਾ ਰਹੇ ਆ ਵੀ ਉਦੋਂ ਨਾਅਰੇ ਕੀ ਸੀ, ਅੱਜ ਨਾਅਰੇ ਜਿਹੜੇ ਆ ਉਹ ਬਿਲਕੁਲ ਉਲਟ ਕੀ। ਨਾਅਰਿਆਂ ਦੇ ਵਿੱਚ ਹੀ ਨਿਕਲ ਜਾਣਾ ਇਹਨਾਂ ਨੇ। ਤੇ ਅਖੀਰ ਦੇ ਵਿੱਚ ਗੱਲ ਕਰਦੇ ਆ ਸਿਰਸੇ ਵਾਲੇ ਦੀ, ਉਸ ਨੂੰ ਡਿਸਚਾਰਜ ਕੀਤਾ ਗਿਆ। ਇਹ ਜਿਹੜਾ ਜੀ ਇੱਥੇ ਮੇਦਾਂਤਾ ਹਸਪੀਟਲ ਦੇ ਵਿੱਚ ਦਾਖਲ ਸੀਗਾ, ਉੱਥੋਂ ਉਹਦੀ ਤਬੀਅਤ ਠੀਕ ਹੋਣ ਕਰਕੇ ਇਹਨੂੰ ਜਿਹੜਾ ਦੇਰ ਸ਼ਾਮ ਸੀਗਾ ਮੇਦਾਂਤਾ ਹਸਪੀਟਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਔਰ ਵੱਡੀ ਸੁਰੱਖਿਆ ਦੇ ਹੇਠ ਉਹਨੂੰ ਸੁਨਾਰੀਆ ਜੇਲ੍ਹ ਵਾਪਸ ਲਿਜਾਇਆ ਗਿਆ। ਹਨੀਪ੍ਰੀਤ ਨੂੰ ਗੁਰਮੀਤ ਰਾਮ ਰਹੀਮ ਦੀ ਅਟੈਂਡੈਂਟ ਬਣਾਉਣ ਦਾ ਮਾਮਲਾ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਵੀ ਪਹੁੰਚ ਗਿਆ। ਅੰਸ਼ੁਲ ਛਤਰਪਤੀ ਜਿਹੜੇ ਕਿ ਪੱਤਰਕਾਰ ਜਿਹੜੇ ਸੀ, ਉਹ ਛਤਰਪਤੀ ਦਾ ਬੇਟਾ, ਉਹਨੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਇਲਾਜ ਦੀ CCTV ਫੁਟੇਜ ਉਪਲਬਧ ਜਾਂ ਅਵੇਲੇਬਲ ਕਰਾਉਣ ਦੀ ਮੰਗ ਕੀਤੀ ਸੀਗੀ। ਅਜੇ ਇਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ, ਪਰ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਹੋਣ ਕਰਕੇ ਜਾਂ ਇਹ ਚਿੱਠੀ ਲਿਖਣ ਕਰਕੇ ਤੱਤ ਭੜੱਥੀ ਮੇਦਾਂਤਾ ਹਸਪੀਟਲ ਤੋਂ ਇਹਨੂੰ ਡਿਸਚਾਰਜ ਕੀਤਾ ਗਿਆ। ਨਹੀਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਬੇਸ਼ੱਕ ਉਹਦੀ ਕਰੋਨਾ ਰਿਪੋਰਟ ਜਿਹੜੀ ਉਹ ਨੈਗੇਟਿਵ ਆ ਗਈ ਸੀ ਵੀ ਉਹਨੂੰ ਉੱਥੇ 14 ਦਿਨਾਂ ਦੇ ਵਾਸਤੇ ਰੱਖਿਆ ਜਾ ਸਕਦਾ ਹੈ। ਉਹਨੂੰ ਉੱਥੇ ਮੇਦਾਂਤਾ ਹਸਪੀਟਲ ਦੇ ਵਿੱਚ ਲਿਜਾਣ ਤੋਂ ਪਹਿਲਾਂ ਹੀ ਹਨੀਪ੍ਰੀਤ ਜਿਹੜੀ ਸੀ ਉਹ ਉੱਥੇ ਪਹੁੰਚ ਗਈ ਔਰ ਉਹਦਾ ਜਿਹੜਾ ਆਈਡੈਂਟੀ ਕਾਰਡ ਸੀਗਾ ਉਹ ਬਣਵਾਇਆ ਗਿਆ। ਇਹ ਵੀ ਕਹਿ ਦਿੱਤਾ ਕਿ ਅਟੈਂਡੈਂਟ ਦੇ ਤੌਰ ਦੇ ਉੱਤੇ ਜਿੰਨੇ ਦਿਨ ਉੱਥੇ ਰਹੂਗਾ ਉਹ ਹਨੀਪ੍ਰੀਤ ਜਿਹੜੀ ਆ ਉੱਥੇ ਰਹੂਗੀ। ਹੁਣ ਇਹ ਮਾਮਲਾ ਵੀ ਜਿਹੜਾ ਉਹ ਸੁਰਖੀਆਂ ਦੇ ਵਿੱਚ ਆਇਆ ਹੋਇਆ। ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਔਰ ਸਵਾਲ ਵੱਡੇ ਇਸ ਚੀਜ਼ ਦੇ ਉੱਤੇ ਖੜੇ ਹੋ ਰਹੇ ਆ ਕਿ ਸਿਆਸਤ ਨੂੰ ਲੈ ਕੇ, ਵੋਟ ਬੈਂਕ ਨੂੰ ਲੈ ਕੇ ਇਹ ਸਾਰਾ ਕੁਝ ਹਰਿਆਣੇ ਦੀ ਖੱਟੜ ਸਰਕਾਰ ਜਿਹੜੀ ਆ ਉਹ ਕਰ ਰਹੀ ਆ, ਜਿਹਨੇ ਨਿਯਮ ਕਾਨੂੰਨ ਸਾਰੇ ਦੇ ਸਾਰੇ ਛਿੱਕੇ ਟੰਗ ਦਿੱਤੇ ਹੋਏ। ਇਸ ਵਿੱਚ ਕੋਈ ਸ਼ੱਕ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਬੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਬੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਸਮਾਪਤ। ਪਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।